ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਭਿਆਨਕ ਗੋਲੀकांड ਹੋਇਆ, ਜਿਸ ਦੇ ਵਿੱਚ 6 ਲੋਕ ਮਾਰੇ ਗਏ ਸੀ। ਕੱਲ ਸ਼ਾਮ ਨੂੰ ਆਪਾਂ ਦੱਸਿਆ ਸੀ ਵੀ ਕਿਸ ਤਰੀਕੇ ਦੇ ਨਾਲ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਵੀ ਉਹ ਇਸ ਗੋਲੀਬਾਰੀ ਦੇ ਵਿੱਚ ਇੱਕ ਕੜੀ ਜਿਹੜੀ ਹੋ ਸਕਦੀ ਆ। ਪੁਲਿਸ ਨੇ ਹੁਣ ਦੂਜੀ ਗ੍ਰਿਫਤਾਰੀ ਵੀ ਇਸ ਸ਼ੂਟਿੰਗ ਮਾਮਲੇ ਦੇ ਵਿੱਚ ਪਾਈ ਹੈਗੀ ਆ। ਸਮਾਈਲੀ ਮਾਰਟਿਨ ਨਾਂ ਦਾ 27 ਸਾਲਾਂ ਦਾ ਇਹ ਬੰਦਾ ਆ, ਉਸ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹ ਕਹਿੰਦੇ ਵੀ ਗਨ ਫਾਇਰ ਦੇ ਦੌਰਾਨ ਜਦੋਂ ਸ਼ੂਟਿੰਗ ਹੋਈ ਹੈ ਉਸ ਦੇ ਵਿੱਚ ਆਪ ਵੀ ਇੰਜਰਡ ਹੋਇਆ ਸੀ। ਸਮਾਈਲੀ ਮਾਰਟਿਨ ਜਿਹੜਾ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਆ, ਉਸ ਦਾ ਹੀ ਭਰਾ ਦੱਸਿਆ ਜਾਂਦਾ ਆ, ਤੇ ਇਸ ਨੂੰ ਗ੍ਰਿਫਤਾਰ ਹੁਣ ਕਰ ਲਿਆ ਗਿਆ ਆ। ਸੋ ਕਹਿੰਦੇ ਵੀ ਬਹੁਤ ਸੀਰੀਅਸਲੀ ਇਹ ਆਪ ਇੰਜਰਡ ਹੋਇਆ ਸੀ ਤੇ ਇਸ ਟਾਈਮ ਉੱਥੇ ਦੇ ਲੋਕਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸੀ। ਪੁਲਿਸ ਤੇ ਦੁਬਾਰਾ ਸ਼ਨਾਖਤ ਕੀਤੀ ਗਈ ਵੀ ਮਾਰਟਿਨ ਪਰਸਨ ਆਫ ਇੰਟਰਸਟ ਹੋ ਸਕਦਾ ਆ, ਤੇ ਮਾਰਟਿਨ ਇਸ ਟਾਈਮ ਕਹਿੰਦੇ ਆ ਸੁਪਰਵਾਈਜ਼ ਕੀਤਾ ਜਾ ਰਿਹਾ ਆ ਆਫਿਸ ਦੇ ਦੁਆਰਾ, ਜਦ ਉਸ ਦੀ ਟ੍ਰੀਟਮੈਂਟ ਚੱਲ ਰਹੀ ਆ, ਤੇ ਉਸ ਨੂੰ ਹੁਣ ਕਸਟਡੀ ਦੇ ਵਿੱਚ ਡਿਟੈਕਟਿਵਸ ਦੇ ਦੁਆਰਾ ਲੈ ਲਿਆ ਗਿਆ ਆ। ਕਹਿੰਦੇ ਵੀ ਜਦੋਂ ਹੀ ਇਹਦੀ ਟ੍ਰੀਟਮੈਂਟ ਪੂਰੀ ਹੋਊਗੀ, ਮਾਰਟਿਨ ਨੂੰ ਸੈਕਰਾਮੈਂਟੋ ਕਾਉਂਟੀ ਮੇਨ ਜੇਲ੍ਹ ਆ, ਉਸ ਦੇ ਵਿੱਚ ਚਾਰਜਿਸ ਆਫ ਪੋਜੈਸ਼ਨ ਆਫ ਫਾਇਰ ਆਰਮ ਬਾਈ ਪ੍ਰੋਹਿਬਿਟਡ ਪਰਸਨ ਤੇ ਪੋਜੈਸ਼ਨ ਆਫ ਮਸ਼ੀਨ ਗਨ ਦੇ ਚਾਰਜਿਸ ਜਿਹੜੇ ਲਾ ਕੇ ਗ੍ਰਿਫਤਾਰ ਕੀਤਾ ਜਾਊਗਾ। ਡਾਂਡਰੇ ਮਾਰਟਿਨ ਜਿਹੜਾ ਇਸੇ ਸਮਾਈਲੀ ਮਾਰਟਿਨ ਦਾ ਭਰਾ ਆ, ਉਸ ਨੂੰ ਕੱਲ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਉਸ ਦੇ ਉੱਤੇ ਆਲਰੇਡੀ ਇੱਕ ਆਊਟਸਟੈਂਡਿੰਗ ਅਰੈਸਟ ਵਾਰੰਟ ਵੀ ਖੁੱਲਾ ਪਿਆ ਹੋਇਆ ਸੀਗਾ। ਸੋ ਅਜੇ ਵੀ ਹਰਜੋਤ ਸਿੰਘ ਜੀ 2 ਦਿਨ ਹੋਏ ਨੇ ਇਸ ਸ਼ੂਟਿੰਗ ਨੂੰ, ਬਹੁਤ ਸਾਰੇ ਸਵਾਲਾਂ ਦੇ ਜਵਾਬ ਕਿਸੇ ਕੋਲ ਵੀ ਨਹੀਂ ਹੈਗੇ। 100 ਗੋਲੀਆਂ ਦੇ ਛਰਰੇ ਜਿਹੜੇ ਆ ਉੱਥੇ ਦੇਖੇ ਗਏ, ਉਸਦੇ ਜਿਹੜੇ ਸ਼ੈਲਸ ਆ ਉੱਥੋਂ ਇਕੱਠੇ ਕੀਤੇ ਗਏ। ਪੁਲਿਸ ਨੇ ਦੇਖਿਆ ਵੀ ਇੰਨੀ ਭਿਆਨਕ ਗੋਲੀਬਾਰੀ ਜਿਹੜੀ ਹੋਈ ਆ, ਹੁਣ ਤੱਕ ਸੈਂਕੜੇ ਹੀ ਵੀਡੀਓਜ਼ ਤੇ ਫੋਟੋਜ਼ ਇਰਦ ਗਿਰਦ ਜਿਹੜੇ ਖੜੇ ਚਸ਼ਮਦੀਦ ਗਵਾਹ ਕਹਿ ਸਕਦੇ ਆ ਇਸ ਗੋਲੀकांड ਦੇ, ਉਹਨਾਂ ਨੇ ਲਏ ਆ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਆ। ਪੁਲਿਸ ਹੁਣ ਉਸ ਦਾ ਨਿਰੀਖਣ ਕਰ ਰਹੀ ਆ, ਜਾਂਚ ਕਰ ਰਹੀ ਆ ਵੀ ਕੌਣ ਕੌਣ ਇਸ ਗੋਲੀकांड ਦੇ ਵਿੱਚ ਸ਼ਾਮਲ ਹੋਇਆ ਆ। ਸੋ 6 ਜਿਹੜੇ ਲੋਕ ਆ ਉਹ ਇਸ ਗੋਲੀकांड ਦੇ ਵਿੱਚ ਜਾਨ ਗਵਾ ਚੁੱਕੇ ਨੇ, ਤੇ 12 ਲੋਕ ਅਜੇ ਵੀ ਜਿਹੜੇ ਉਹ ਜ਼ਖਮੀ ਨੇ। ਸੋ ਬਹੁਤ ਮੰਦਭਾਗੀ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਖਬਰ ਆ ਉਹ ਬਣੀ ਆ। ਉੱਥੇ ਕਹਿੰਦੇ ਆ ਵੀ ਵਿਜਿਲ ਵੀ ਉਹਨਾਂ ਪੀੜਤਾਂ ਦੀ ਯਾਦ ਦੇ ਵਿੱਚ ਰੱਖਿਆ ਗਿਆ ਸੀਗਾ ਕੱਲ ਸ਼ਾਮ ਨੂੰ, ਜਿੱਥੇ ਸੈਕਰਾਮੈਂਟੋ ਦੇ ਇਲੈਕਟਿਡ ਅਫੀਸ਼ੀਅਲ ਤੇ ਕਮਿਊਨਿਟੀ ਆਰਗੇਨਾਈਜ਼ਰਸ ਆ, ਉਹਨਾਂ ਨੇ ਅਟੈਂਡ ਕੀਤਾ। ਜੀ, ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਆ ਵੀ ਗਨ ਵਾਇਲੈਂਸ ਇੱਕ ਤਰ੍ਹਾਂ ਨਾਲ ਲਗਾਤਾਰ ਇਹ ਇੱਕ ਬਹੁਤ ਵੱਡਾ ਕ੍ਰਾਈਸਿਸ ਹੈਗਾ ਸਾਡੇ ਮੁਲਕ ਦੇ ਵਿੱਚ, ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਸੈਕਰਾਮੈਂਟੋ ਦੇ ਵਿੱਚ ਜੋ ਇਹ ਹੋਇਆ ਉਸ ਦੇ ਬਾਬਤ ਇਹ ਦੱਸਿਆ ਵੀ ਇੱਕ ਵਾਰੀ ਫਿਰ ਇੱਕ ਹੋਰ ਕਮਿਊਨਿਟੀ ਡਿਵਾਸਟੇਟਡ ਹੋਈ ਹੈਗੀ ਆ ਗਨ ਵਾਇਲੈਂਸ ਦੇ ਨਾਲ। ਸਿੰਗਲ ਐਕਟ ਦੇ ਵਿੱਚ 6 ਲੋਕਾਂ ਦੀ ਜਾਨ ਚਲੇ ਗਈ, 12 ਜਾਣੇ ਫੱਟੜ ਹੋ ਗਏ ਆ। ਉਹਨਾਂ ਨੇ ਕਿਹਾ ਵੀ ਫੈਮਲੀਜ਼ ਦੇ ਲਈ ਸਾਰਾ ਕੁਝ ਚੇਂਜ ਹੋ ਗਿਆ। ਸਰਵਾਈਵਰਸ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਕੋਲ ਹੁਣ ਜ਼ਖਮ ਹੀ ਰਹਿ ਜਾਣਗੇ, ਤੇ ਸਾਨੂੰ ਇਹਦੇ ਤੇ ਇਮੀਡੀਏਟਲੀ ਕੋਈ ਨਾ ਕੋਈ ਐਕਟ ਕਰਨਾ ਚਾਹੀਦਾ ਹੈਗਾ। ਇਹ ਸਾਰੀਆਂ ਸਟੇਟਮੈਂਟ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਮਾਸ ਸ਼ੂਟਿੰਗ ਹੁੰਦੀ ਆ ਬਣੀਆਂ ਬਣਾਈਆਂ ਸਟੇਟਮੈਂਟਸ ਲੀਡਰਾਂ ਵੱਲੋਂ ਆ ਜਾਂਦੀਆਂ ਹੈਗੀਆਂ। ਤੇ ਅਗਲੀ ਖਬਰ ਵੱਲ ਚਲੀਏ। ਯੂਐਸ ਦੀ ਇਕਨੋਮੀ ਜਿਹੜੀ ਆ ਉਹ ਕਹਿੰਦੇ ਵੀ ਸਮਰ ਦੇ ਵਿੱਚ ਰਿਸੈਸ਼ਨ ਚ ਆ ਸਕਦੀ ਆ। ਇਨਫਲੇਸ਼ਨ ਨੇ ਲੋਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਆ। ਕੰਜ਼ਿਊਮਰ ਦੀ ਜਿਹੜੀ ਸਪੈਂਡਿੰਗ ਆ, ਕੰਜ਼ਿਊਮਰ ਨੇ ਜਿਹੜੇ ਪੈਸੇ ਸਪੈਂਡ ਕਰਨੇ ਆ, ਉਹ ਹੁਣ ਲੋਕ ਬਹੁਤ ਆਪਣੇ ਹੱਥ ਘੁੱਟ ਕੇ ਜਿਹੜੇ ਪੈਸੇ ਆ ਉਹ ਖਰਚ ਰਹੇ ਹੈਗੇ ਆ। ਇਹ ਜਿਹੜੀ ਸਟੇਟਮੈਂਟ ਆ ਰਹਿ ਚੁੱਕੇ ਫੈਡਰਲ ਆਫੀਸ਼ੀਅਲ ਉਹਨਾਂ ਨੇ ਦਿੱਤੀ ਹੈਗੀ ਆ। ਫਾਰਮਰ ਫੈਡ ਗਵਰਨਰ ਲਾਰੈਂਸ ਲਿੰਡਸੇ ਜਿਹੜੇ ਕਿ ਡਾਇਰੈਕਟਰ ਵੀ ਹੈਗੇ ਆ ਨੈਸ਼ਨਲ ਇਕਨੋਮਿਕ ਕੌਂਸਲ ਦੇ ਸੀਗੇ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਦੇ ਟਾਈਮ ਤੇ। ਉਹਨਾਂ ਨੇ ਕਿਹਾ ਕਿ ਜਿਸ ਹਿਸਾਬ ਦੇ ਨਾਲ ਇਨਫਲੇਸ਼ਨ ਹੈ, ਜੁਲਾਈ ਤੋਂ ਲੈ ਕੇ ਸਤੰਬਰ ਤੱਕ ਪੂਰਾ ਜਿਹੜਾ ਆ ਰਿਸੈਸ਼ਨ ਆ ਜਾਊਗਾ। ਸੋ ਇਹ ਆਮ ਬੰਦਾ ਨਹੀਂ ਕੋਈ ਕਹਿ ਰਿਹਾ, ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਫੈਡਰਲ ਗਵਰਨਰ ਰਹਿ ਚੁੱਕਾ ਆ। ਸੋ ਨੈਚੁਰਲੀ ਉਹਨਾਂ ਨੂੰ ਨੌਲੇਜ ਤਾਂ ਹੈਗਾ ਹੀ ਆ। ਆਪਾਂ ਦੇਖ ਹੀ ਰਹੇ ਆ ਵੀ ਜਿਸ ਹਿਸਾਬ ਦੇ ਨਾਲ ਕੀਮਤਾਂ ਵਧੀਆਂ ਹਰ ਚੀਜ਼ ਦੀਆਂ, ਖਾਣ ਪੀਣ ਦੀਆਂ, ਗੈਸ ਦੀਆਂ, ਰੈਂਟ ਦੀਆਂ,
ਤੇ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈਗੀ ਆ। ਲਿੰਡਸੇ ਨੇ ਇਹ ਕਿਹਾ ਵੀ ਉਹ ਇਨਫਲੇਸ਼ਨ ਹੋਰ ਵੀ ਕਹਿੰਦੇ ਵੀ ਅੱਗੇ ਜਾ ਸਕਦੀ ਆ। 1980 ਵਾਲੀ ਇੱਕ ਇਹ ਸਿਚੁਏਸ਼ਨ ਕਹਿੰਦੇ ਬਣੀ ਹੋਈ ਹੈਗੀ ਆ। ਲਿੰਡਸੇ ਨੇ ਐਜ਼ ਏ ਗਵਰਨਰ ਫੈਡਰਲ ਰਿਜ਼ਰਵ ਦੇ ਰਹੇ ਆ, ਉਹ 1991 ਤੋਂ ਲੈ ਕੇ 1997 ਤੱਕ। ਉਹ ਤੋਂ ਬਾਅਦ ਚੀਫ ਐਗਜ਼ੀਕਿਊਟਿਵ ਰਹੇ ਲਿੰਡਸੇ ਗਰੁੱਪ, ਇਕਨੋਮਿਕ ਐਡਵਾਈਜ਼ਰੀ ਫਰਮ ਬੇਸਡ ਇਨ ਵਾਸ਼ਿੰਗਟਨ ਡੀਸੀ ਦੇ ਵਿੱਚ। ਤੇ ਕਹਿੰਦੇ ਵੀ ਪਰਚੇਜਿੰਗ ਪਾਵਰ, ਲੋਕਾਂ ਦੇ ਕੋਲ ਖਰੀਦਣ ਦੀ ਜਿਹੜੀ ਸ਼ਕਤੀ ਆ ਉਹ ਬਹੁਤ ਘਟ ਰਹੀ ਆ। ਉਹ ਤਾਂ ਆਪਾਂ ਦੇਖ ਹੀ ਰਹੇ ਆ ਵੀ ਕਿੰਨੀ ਜ਼ਿਆਦਾ ਕੀਮਤਾਂ ਵਧੀਆਂ ਹੋਈਆਂ ਹੈਗੀਆਂ। ਲੇਬਰ ਡਿਪਾਰਟਮੈਂਟ ਐਸਟੀਮੇਟ ਕਰ ਰਿਹਾ ਵੀ ਅਰਨਿੰਗ ਐਡਜਸਟਮੈਂਟ ਇਨਫਲੇਸ਼ਨ 2.6% ਡਿੱਗ ਪਊਗੀ ਆਉਣ ਵਾਲੇ 12 ਮਹੀਨਿਆਂ ਦੇ ਵਿੱਚ, ਪਰ ਲੱਗਦਾ ਨਹੀਂ ਹਜੇ ਕਿਸੇ ਤਰ੍ਹਾਂ ਕੋਈ ਚੇਂਜ ਆ ਰਹੀ ਹੈਗੀ ਆ।